ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ ਕਿਸਾਨੀ ਦੀ। ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫ਼ ਕਰਨ ਦੇ ਪੀੜੇ ਚੁੱਕੇ ਸੀ, ਅੱਜ ਉਹਨਾਂ ਨੂੰ ਗਵਰਨਰੀਆਂ ਜਿਹੜੀਆਂ ਨੇ ਆਫਰ ਹੋ ਰਹੀਆਂ ਨੇ, ਉਹਨਾਂ ਨੂੰ ਸੀਟ ਮਿਲ ਜਾਣੀ ਹੈ, ਕਿਉਂਕਿ ਸੀਟਾਂ ਲੈਣੀਆਂ ਆਉਂਦੀਆਂ ਨੇ। ਪਤਾ ਹੈ ਕਿ ਸੱਤਾ ਨਾਲ ਬਣਾ ਕੇ ਕਿਵੇਂ ਰੱਖਣੀ ਹੈ, ਇਹ ਵੀ ਪਤਾ ਹੈ ਕਿ ਸੱਤਾ ਨੂੰ ਵਰਤਣਾ ਕਿਵੇਂ ਹੈ। ਪਰ ਇੱਕ ਸਰਵੇ ਕਹਿ ਲਓ, ਇੱਕ ਰਿਪੋਰਟ ਕਹਿ ਲਓ, ਉਹ ਬੜੀ ਜਿਹੜੀ ਦਾਅਵਾ ਕਰ ਰਹੀ ਹੈ, ਉਹ ਰਿਪੋਰਟ ਬੜੀ ਚਿੰਤਾਜਨਕ ਹੈ। ਉਹ ਕਹਿੰਦੀ ਕਿ ਪੰਜਾਬ ਦੇ ਹਰ ਕਿਸਾਨੀ ਪਰਿਵਾਰ ਸਿਰ 2 ਲੱਖ ਰੁਪਏ ਦਾ ਕਰਜ਼ਾ ਹੈ। ਕੀ ਇਹ ਗੱਲ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਤੁਹਾਡੀ ਜੀ। ਕਿ ਇੱਕ ਪਾਸੇ ਉਹ ਧਿਰਾਂ ਜਿਹੜੀਆਂ ਕਹਿੰਦੀਆਂ ਸੀ ਸਾਡੇ ਆਉਂਦੇ ਹੀ ਕਿਸਾਨੀ ਕਰਜ਼ਿਆਂ ਤੇ ਲੀਕ ਵੱਜ ਜੂਗੀ, ਹਰ ਤਰ੍ਹਾਂ ਦੇ ਕਿਸਾਨੀ ਕਰਜ਼ਿਆਂ ਤੇ। ਹਾਂਜੀ ਹਾਂਜੀ। ਫਿਰ ਕਹਿੰਦੇ ਜੀ ਪਹਿਲਾਂ ਛੋਟਾ ਕਿਸਾਨ ਲੱਭਣਾ ਜੀ, ਪਹਿਲਾਂ ਜਿਹੜੇ ਕੋਆਪਰੇਟ ਬੈਂਕ ਨੇ ਸਾਡੇ, ਉਹਨਾਂ ਦਾ ਹੀ ਕਰਜ਼ਾ ਮਾਫ ਕਰਾਂਗੇ ਜੀ, ਸੁਸਾਇਟੀਆਂ ਦਾ ਹੀ ਕਰਾਂਗੇ ਜੀ, ਦੂਏ ਜੀ ਬੈਂਕਾਂ ਜੀ ਦਾ ਨਹੀਂ ਕਰਨਾ ਜੀ, ਆੜ੍ਹਤੀਆਂ ਵਾਲਾ ਸਾਡੀ ਜ਼ਿੰਮੇਵਾਰੀ ਨਹੀਂ ਜੀ। ਫਿਰ 36 ਤਰ੍ਹਾਂ ਦੇ ਪਖੰਡ ਕੀਤੇ। ਚਲੋ, ਤੇ ਉਹ ਅੱਜ ਤੁਸੀਂ ਜਿਵੇਂ ਕਹਿੰਦੇ ਹੋ ਗਵਰਨੀਆਂ ਲੈਣ ਲਈ ਲਾਈਨ 'ਚ ਲੱਗੇ ਨੇ, ਤੇ ਪਤਾ ਨਹੀਂ ਕਦੋਂ ਮਿਲਦੀ ਹੈ ਕਦੋਂ ਨਹੀਂ। ਪਰ ਹਕੀਕਤ ਇਹ ਹੈ ਕਿ ਪੰਜਾਬ ਦੇਸ਼ ਭਰ ਦਾ ਕਿਸਾਨ ਕਰਜ਼ਈ ਹੈ ਪ੍ਰਵੀਨ ਜੀ। ਤੇ ਇਹ ਰਿਪੋਰਟ ਤੱਥਾਂ ਦੇ ਆਧਾਰ ਤੇ ਜਾਰੀ ਹੋਈ ਹੈ। ਹਰੇਕ ਦੇਸ਼ ਦੇ ਹਰ ਕਿਸਾਨ ਦੇ ਸਿਰ ਤੇ ਔਸਤ 74,000 ਤੋਂ ਵੱਧ ਦਾ ਕਰਜ਼ਾ। ਠੀਕ ਹੈ। ਹਰ ਮਤਲਬ ਕਿ ਹਰ ਕਿਸਾਨ ਪਰਿਵਾਰ, ਜਿੰਨੇ ਦੇਸ਼ ਦੇ ਵਿੱਚ ਕਿਸਾਨ ਨੇ, ਉਹਨਾਂ ਦੇ ਕੁੱਲ ਪਰਿਵਾਰ ਜਿੰਨੇ ਕਿਸਾਨੀ ਪਰਿਵਾਰ ਹੈਗੇ ਨੇ, ਉਹਨਾਂ ਦੇ ਉੱਤੇ ਹਰ ਪਰਿਵਾਰ ਤੇ ਔਸਤਨ 74,121 ਰੁਪਏ ਦਾ ਕਰਜ਼ਾ ਖੜਾ ਜੀ। ਤੇ ਮਹੀਨੇ ਦੀ ਆਮਦਨ ਦੇਸ਼ ਭਰ ਦੇ ਕਿਸਾਨ ਪਰਿਵਾਰਾਂ ਦੀ ਮਹੀਨੇ ਦੀ ਔਸਤ ਆਮਦਨ 10,218 ਰੁਪਏ ਬਣਦੀ ਹੈ। ਅੱਛਾ ਜੀ। ਤੇ ਫਿਰ ਇਸ ਉਹ ਤੋਂ ਬਾਵਜੂਦ ਵੀ ਜ਼ਮੀਨਾਂ, ਔਰ ਖਾਸ ਗੱਲ ਇਹ ਹੈ ਕਿ ਜਿਹੜੀ ਇਹ ਕਿਸਾਨ ਪਰਿਵਾਰਾਂ ਦੀ ਆਮਦਨ ਹੈ 10,000, ਇਹ ਕੱਲੀ ਕਿਸਾਨੀ ਵਾਲੀ ਨਹੀਂ ਹੈ। ਇਹ ਜਿਹੜੀ ਔਸਤ ਆਮਦਨ ਕੱਢੀ ਗਈ ਆ, ਇਹਦੇ ਵਿੱਚ ਚਾਹੇ ਤੁਸੀਂ ਠੇਕੇ ਤੇ ਖੇਤੀ ਕਰਾ ਰਹੇ ਹੋ, ਚਾਹੇ ਆਪ ਕਰ ਰਹੇ ਹੋ, ਉਹ ਆਮਦਨ ਸ਼ਾਮਲ ਹੈ। ਇਹਦੇ ਵਿੱਚ ਤੁਸੀਂ ਜੋ ਪੈਦਾਵਾਰ ਕਰ ਰਹੇ ਹੋ ਉਹਦਾ ਕੁਝ ਸ਼ਾਮਲ ਹੈ। ਤੁਸੀਂ ਕੋਈ ਦੁਧਾਰੂ ਪਸ਼ੂ ਪਾਲੇ ਨੇ ਜਾਂ ਕੋਈ ਹੋਰ ਸਹਾਇਕ ਧੰਦੇ ਕਰਦੇ ਹੋ ਖੇਤੀ ਨਾਲ ਸੰਬੰਧਿਤ, ਉਹਨਾਂ ਦੇ ਸਾਰੇ ਕੁਝ ਸ਼ਾਮਲ ਹੈ। ਉਹਨੂੰ ਮਿਲਾ ਕੇ ਔਸਤ ਦੇਸ਼ ਭਰ ਦੇ ਕਿਸਾਨ ਪਰਿਵਾਰਾਂ ਦੀ ਆਮਦਨ 10,218 ਬਣਦੀ ਹੈ। ਤੇ ਇੱਧਰ ਪੰਜਾਬ ਤੇ ਹਰਿਆਣਾ ਜਿਹੜੇ ਕਹਿੰਦੇ ਖੁਸ਼ਹਾਲ ਸੂਬੇ ਨੇ, ਠੀਕ ਆ, ਅਸੀਂ ਦਲੇਰ ਹੈਗੇ ਆ, ਪਰ ਹਕੀਕਤ ਇਹ ਆ ਕਿ ਹੁਣ ਸਾਡਾ ਮਤਲਬ ਕਿ ਜਿਸ ਕਦਰ ਸਾਨੂੰ ਨਿਚੋੜ ਲਿਆ ਗਿਆ ਹਰੀ ਕ੍ਰਾਂਤੀ ਦੇ ਨਾਂ ਤੇ, ਉਹਦਾ ਨਤੀਜਾ ਇਹ ਹੈ ਕਿ ਉੱਤਰੀ ਭਾਰਤ ਦਾ ਕਿਸਾਨ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦਾ ਕਿਸਾਨ ਪਰਿਵਾਰ ਕਰਜ਼ਈ ਆ, ਤੇ ਲਗਭਗ ਬਰਾਬਰ ਆ। ਅੱਛਾ, ਹਰਿਆਣੇ ਵਾਲੇ ਵੀ ਬਰਾਬਰੀ ਹੈ। ਬੜਾ ਭਰਾ ਤਾਂ ਵੱਧ ਕਰਜ਼ਈ ਆ, ਛੋਟਾ ਭਰਾ ਥੋੜਾ ਜਿਹਾ ਘੱਟ ਆ। ਬੜੇ ਭਰਾ ਦੇ ਸਿਰ ਤੇ ਔਸਤ ਕਿਸਾਨ ਪਰਿਵਾਰ, ਪੰਜਾਬ ਦੇ ਹਰ ਔਸਤਨ ਕਿਸਾਨ ਪਰਿਵਾਰ ਦੇ ਉੱਤੇ 2 ਲੱਖ ਤੋਂ ਉੱਪਰ ਦਾ ਕਰਜ਼ਾ, ਤੇ ਹਰਿਆਣਾ ਦੇ ਉੱਤੇ 1,82,000 ਦਾ ਕਰਜ਼ਾ। 18,000 ਦਾ ਹੀ ਫਰਕ ਹੈ। ਲੋ, ਮੈਂ ਅੰਕੜੇ ਤੁਹਾਡੇ ਸਾਹਮਣੇ ਰੱਖ ਦੇਣਾ। ਕਹਿੰਦੇ ਜੀ ਕਿਸਾਨ ਪਰਿਵਾਰ ਦੇਸ਼ ਭਰ ਦੇ ਵਿੱਚ ਜਿਹੜੇ 74,121 ਰੁਪਏ ਦੇ ਔਸਤ ਕਰਜ਼ਈ ਆ ਹਰ ਕਿਸਾਨ ਪਰਿਵਾਰ। ਹਾਂਜੀ, 74,000। ਦੇਸ਼ ਦੀ ਔਸਤ ਇਹ ਹੈ, ਪੰਜਾਬ ਤੇ ਹਰਿਆਣੇ ਦੀ ਇਹਦੇ ਨਾਲੋਂ ਵੱਧ ਹੈ। ਠੀਕ ਹੈ। ਪੰਜਾਬ ਦੀ 2 ਲੱਖ ਤੋਂ ਉੱਪਰ ਚਲੀ ਗਈ। ਪੰਜਾਬ ਦੇ ਕਿਸਾਨ ਦੇ ਸਿਰ ਔਸਤਨ ਜਿਹੜਾ ਕਰਜ਼ਾ ਹੈ ਉਹ ਮਤਲਬ ਕਿ 2,03,000 ਰੁਪਏ ਹੈ ਪ੍ਰਵੀਨ ਜੀ, ਕਿਸਾਨ ਪਰਿਵਾਰ। ਹਾਂ, ਹਰ ਕਿਸਾਨ ਪਰਿਵਾਰ ਦੇ ਸਿਰ ਤੇ ਪੰਜਾਬ ਦੇ 2,03,000 ਰੁਪਏ, ਤੇ ਹਰਿਆਣਾ 1,82,000 ਰੁਪਏ। ਬੇਸ਼ੱਕ ਸਭ ਤੋਂ ਉੱਪਰ ਵਾਲੇ ਸੂਬੇ ਵੀ ਹੈਗੇ। ਜੇਕਰ ਮੈਂ ਗੱਲ ਕਰਾਂ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਧ ਕਰਜ਼ਈ ਸੂਬਾ ਗਿਣਿਆ ਗਿਆ ਉਹ ਆਂਧਰਾ ਪ੍ਰਦੇਸ਼ ਹੈ। 2,45,000 ਦਾ ਕਰਜ਼ਾ ਹਰ ਕਿਸਾਨ ਪਰਿਵਾਰ ਸਿਰ, ਆਂਧਰਾ ਪ੍ਰਦੇਸ਼ ਤੇ। ਉਸ ਤੋਂ ਬਾਅਦ ਜਿਹੜੀ ਵਾਰੀ ਆਉਂਦੀ ਹੈ ਉਹ ਕੇਰਲਾ ਦੀ ਹੈ, 2,42,000 ਰੁਪਏ, ਨੇੜੇ ਤੇੜੇ 2,45 ਤੇ 2,42 ਲਗਭਗ। ਮਤਲਬ ਕਿ ਪਹਿਲੇ ਨੰਬਰ ਤੇ ਆਂਧਰਾ ਪ੍ਰਦੇਸ਼, ਦੂਏ ਤੇ ਕੇਰਲਾ, ਤੀਏ ਤੇ ਪੰਜਾਬ ਆਉਂਦਾ ਜੀ, ਜਿਹਦੀ 2,03,000 ਰੁਪਏ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਖੜਾ। ਤੇ ਜੇਕਰ ਘੱਟ ਵਾਲਿਆਂ ਚੋਂ ਦੇਖਿਆ ਜਾਵੇ ਤਾਂ ਨਾਗਾਲੈਂਡ ਸਭ ਤੋਂ ਮਤਲਬ ਸੁਰੱਖਿਅਤ ਕਿਸਾਨੀ ਲਈ ਮੰਨਿਆ ਜਾ ਰਿਹਾ, ਜਿੱਥੇ ਔਸਤਨ 1,750 ਰੁਪਏ ਹਰੇਕ ਪਰਿਵਾਰ ਤੇ ਕਰਜ਼ਾ। ਸਭ ਤੋਂ ਘੱਟ ਨਾਗਾਲੈਂਡ ਹੈ, 1,750 ਰੁਪਏ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ। ਉਹ ਤੋਂ ਬਾਅਦ ਵਾਰੀ ਮੇਘਾਲਿਆ ਦੀ ਆਉਂਦੀ ਹੈ, ਉੱਥੇ 2,357 ਰੁਪਏ ਕਰਜ਼ਾ ਕਿਸਾਨ ਪਰਿਵਾਰ ਦੇ ਉੱਤੇ। ਤੇ ਉਹ ਤੋਂ ਬਾਅਦ ਵਾਰੀ ਅਰੁਣਾਚਲ ਪ੍ਰਦੇਸ਼ ਦੀ ਆਉਂਦੀ ਹੈ, ਉੱਥੇ 3,500 ਰੁਪਏ। ਸੋ ਸਵਾਲ ਕਰਜ਼ੇ ਦਾ ਕਰਜ਼ਾ ਹੀ ਆ ਪ੍ਰਵੀਨ ਜੀ, ਚਾਹੇ ਰੁਪਈਆ ਚਾਹੇ 100 ਰੁਪਏ। ਕਿਸਾਨ ਕਰਜ਼ਾ ਹੀ ਆ ਦੇਸ਼ ਦਾ। ਤੇ ਜਿਹੜੇ ਕਿਸਾਨ ਪਰਿਵਾਰਾਂ ਦੀ ਔਸਤ ਆਮਦਨ 10,218 ਬਣਦੀ ਆ, ਇਸ ਆਮਦਨ ਦੇ ਵਿੱਚ ਉਹਨੇ ਜਵਾਕ ਵੀ ਪੜਾਉਣੇ ਆ, ਇਸ ਆਮਦਨ ਚ ਉਹਨੇ ਅਗਲੀ ਫਸਲ ਦੇ ਲਈ ਬੀਜ ਵੀ ਲਿਆਉਣਾ, ਇਸ ਆਮਦਨ ਦੇ ਵਿੱਚੋਂ ਉਹਨੇ ਆਪਣੀ ਚੌਂ ਦੀ ਛੱਤ ਵੀ ਪਾਉਣੀ ਆ, ਇਸ ਆਮਦਨ ਦੇ ਵਿੱਚੋਂ ਉਹਨੇ ਕਰਜ਼ਾ ਵੀ ਲਾਉਣਾ,
ਇਸ ਆਮਦਨ ਚੋਂ ਉਹਨੇ ਜਵਾਕਾਂ ਦੇ ਵਿਆਹ ਲਈ ਵੀ ਪੈਸੇ ਕੱਢਣੇ ਆ, ਇਸ ਆਮਦਨ ਚੋਂ ਉਹਨੇ ਬਜ਼ੁਰਗਾਂ ਦੀ ਦਵਾਈਆਂ ਲਈ ਪੈਸਾ ਕਰਨਾ। ਫਿਰ ਸਵਾਲ ਖੜਾ, ਇੱਥੇ ਰੌਲਾ ਪਾਉਂਦੇ ਆ ਕਿਸਾਨਾਂ ਨੂੰ ਸਬਸਿਡੀ ਤੇ ਉਹ ਜੇ ਜੁੱਤੀ ਤੋਂ ਲੈ ਕੇ ਪੈਨ ਪੈਨਸਲ ਕਾਪੀ ਤੱਕ ਖਰੀਦਣ ਜਾਂਦਾ ਤਾਂ ਉਹਦੇ ਤੇ ਉਹ ਵਿਆਹ ਟੈਕਸ ਦਿੰਦਾ। ਹਾਂਜੀ ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਕਿਹੜਾ ਟੈਕਸ ਮਾਫ ਕੀਤਾ ਉਸ? ਸੋ ਇਸ ਲਈ ਇਹ ਹਕੀਕਤ ਹੈ ਦੇਸ਼ ਦੀ, ਬਹੁਤ ਬੜੀ ਦਿੱਕਤ ਚੋਂ ਲੰਘ ਰਹੀ ਹੈ ਭਾਰਤੀ ਕਿਸਾਨੀ ਪੀੜ੍ਹੀ। ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ। ਭਾਰਤੀ ਕਿਸਾਨੀ ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਉਹ ਪੈਨ ਪੈਨਸਲ ਕਾਪੀ ਕਿਤਾਬ ਜੁੱਤੀ ਜੋੜਾ ਜੋ ਲੈਣ ਜਾਂਦਾ ਉਹਦੇ ਤੇ ਟੈਕਸ ਦਿੰਦਾ, ਪਰ ਟੈਕਸ ਦੇ ਨਾਂ ਤੇ ਰਹਿਤ ਉੱਤੋਂ ਸਬਸਿਡੀਆਂ। ਸ਼ਰਮਾ ਜੀ ਕਿਸੇ ਦਿਨ ਕੋਸ਼ਿਸ਼ ਕਰਾਂਗੇ ਕਿ ਇਹ ਵੀ ਜਿਹੜਾ ਕੱਢ ਕੇ ਲਿਆਂਦਾ ਜਾਵੇ ਕਿ ਜਿਹੜਾ ਪ੍ਰਚਾਰਿਆ ਜਾਂਦਾ ਕਿ ਭਾਰਤ ਦਾ ਕਿਸਾਨ ਸਬਸਿਡੀ ਸਬਸਿਡੀ ਸਬਸਿਡੀ, US ਦੇ ਨਾਲ ਹੋਰ ਜਿੰਨੇ ਪੱਛਮੀ ਵੱਡੀਆਂ ਤਾਕਤਾਂ ਨੇ ਉਹਨਾਂ ਦੇ ਵਿੱਚ ਕਿੰਨੀ ਸਬਸਿਡੀ ਇੱਕ ਕਿਸਾਨ ਨੂੰ ਦਿੱਤੀ ਜਾਂਦੀ ਹੈ ਤੇ ਉਹਦੇ ਮੁਕਾਬਲੇ ਭਾਰਤ ਦੇ ਵਿੱਚ ਕਿੰਨੀ ਮਿਲਦੀ ਹੈ। ਇਹਦੇ ਬਾਰੇ ਚਰਚਾ ਕਿਸੇ ਦਿਨ ਜ਼ਰੂਰ ਕਰਾਂਗੇ ਇਸ ਬਿਲਕੁਲ। ਬਾਰੇ, ਕਿਉਂਕਿ ਉਹ ਵੀ ਬੜੀ ਚਿੰਤਾਜਨਕ ਸਥਿਤੀ ਹੈ ਕਿ ਉੱਪਰੋਂ ਖੁਰਾਕ ਸਮਝੌਤਿਆਂ ਦੇ ਤਹਿਤ ਤਾਂ ਇਹ ਕਿਹਾ ਜਾਂਦਾ ਕਿ ਤੁਸੀਂ ਸਬਸਿਡੀਆਂ ਬੰਦ ਕਰੋ, ਪਰ ਆਪਦੇ ਕਿਸਾਨ ਨੂੰ ਸਬਸਿਡੀਆਂ ਦਿੱਤੀਆਂ ਜਾਂਦੀਆਂ, ਉੱਥੋਂ ਵਾਲੇ ਕਿਸਾਨ ਨੂੰ ਇਹਦੇ ਤੋਂ ਕਹਿੰਦੇ ਕਿ ਮੁਕਤ ਹੋਵੋ ਤੁਸੀਂ ਇਸ ਬੋਝ ਤੋਂ ਮੁਕਤ ਹੋ। ਬਿਲਕੁਲ।